ਅਸੀਂ ਆਪ ਬਜ਼ੁਰਗਾਂ ਨੂੰ ਹਾਂ ਕੀ ਆ ਕਹਿ ਕੇ ਬੋਲਣਾ, ਤੇ ਬੱਚਿਆਂ ਨੂੰ ਕਹਿਣਾ ਓਏ आप दादा अबू के सामने कैसे बात कर रहे हैं, आपको शर्म नहीं आती। तो बच्चे ने भी तो उदा ही बोलना, जो देखना वही बोलना। पहले अपने आप नू ठीक करो, फिर बच्चे खुद ब खुद ठीक हो जाएंगे। ਇਹ ਪੁੱਤ ਇੱਕ ਜਗ੍ਹਾ ਆ, ਉਹਦੇ ਪਰ ਬੱਟੇ ਮਾਰੀ ਜਾਣੇ ਉਹਨੇ ਪੱਥਰ ਹੀ ਮਾਰਨਾ ਨਾ ਜੀ ਅਮੀ ਜੀ। ਬੱਚਿਆਂ ਨੂੰ ਜਿੰਨਾ ਦਬਕਣਾ ਉਹਨਾਂ ਬੱਚਿਆਂ ਨੇ ਦਲੇਰ ਇਹ ਤੇ ਬੱਚੇ ਤਾਂ ਤੁਹਾਨੂੰ ਪਤਾ ਇਹਨਾਂ ਜਿੱਧਰੋਂ ਰੋਕਣਾ ਇਹਨਾਂ ਨੇ ਉਧਰ ਹੀ ਜਾਣਾ ਹੈ। ਪਿਆਰ ਨਾਲ ਆਪਣੇ ਨਾਲ ਦੇ ਬੱਚੇ ਬਣਾਵੋ, ਜਿਸ ਤਰੀਕੇ ਨਾਲ ਵੀ ਬਣਦੇ ਆ ਪਿਆਰ ਨਾਲ ਉਹਨਾਂ ਨੂੰ ਲਾਵੋ। ਬੇਸ਼ੱਕ ਜੀ ਹਾਂ, ਤੇ ਅੱਜ ਰਾਤ ਬੜੀ ਅੱਛੀ ਆ ਤੇ ਉਹਨਾਂ ਨੂੰ ਨਾਲ ਲੈ ਕੇ ਜਾਇਓ। ਆਓ ਪੁੱਤ ਅਸੀਂ ਮਸਜਿਦ ਨੂੰ ਜਾਣਾ। ਹਾਏ 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 ਕੀ ਵਕਤ ਹੁੰਦਾ ਸੀ ਅੰਮੀ ਜੀ, ਬਜ਼ੁਰਗਾਂ ਦੇ ਨਾਲ ਬੱਚਿਆਂ ਨੇ ਚਿੱਟੇ ਕੱਪੜੇ ਪਾ ਕੇ, ਜੁੱਤੀ ਪਾ ਕੇ, ਟੋਪੀ ਲੈ ਕੇ ਤੇ ਮਸਜਿਦਾਂ ਦੇ ਵਿੱਚ ਜਾਣਾ, ਤੇ ਉਹ ਬਜ਼ੁਰਗਾਂ ਦੇ ਨਾਲ ਪਿਆਰ ਸੀ। ਫਿਰ ਮਤਲਬ ਏਦਾਂ ਹੁੰਦਾ ਸੀ ਕਿ ਜੇ ਬਜ਼ੁਰਗ ਸਜਦੇ ਚ ਗਏ ਆ ਤੇ ਉਹ ਸਿਰ ਲਾ ਕੇ ਤੇ ਏਦਾਂ ਕਰਕੇ ਤੇ ਇੱਧਰ ਉੱਧਰ ਦੇਖਣਾ ਕਿ ਤਾਂ ਉੱਠਣਾ ਕਿ ਉਹ ਜਿਹੜਾ ਸਕੂਨ ਦੇਖ ਕੇ ਮਿਲਦਾ ਹੁੰਦਾ ਸੀ ਨਾ, ਉਹ ਕਿਆ ਬਾਤ ਹੈ। ਉਹ ਬਹੁਤ ਸਵੇਰ ਦੇ ਟਾਈਮ ਅਜ਼ਾਨਾਂ ਦੇ ਟਾਈਮ ਉੱਠਣਾ। ਹੁਣ ਜਦੋਂ ਬੱਚਿਆਂ ਨੇ ਉੱਠਣਾ ਹੀ ਸੂਰਜ ਦੇਖਣਾ ਹੀ ਨਹੀਂ ਕਿ ਸਿਰ ਤੇ ਆ ਗਿਆ ਆ ਸੂਰਜ, ਤੇ ਫਿਰ ਕਿਤੇ ਉੱਠਣਾ ਸਕੂਲ। ਅੱਛਾ ਸਕੂਲ ਦੇ ਵਾਸਤੇ ਅਮੀ ਜੀ ਬੱਚਿਆਂ ਨੂੰ ਬੜੀ ਜਲਦੀ ਉਠਾ ਲਿਆ ਜਾਂਦਾ, ਮਾਂ भी कह देनी है बेटा उठ जाओ जल्दी करो स्कूल का टाइम हो गया, आपकी टीचर डांटेंगी। कभी किसी ने ये बोला कि बेटा उठ जाओ अल्लाह ताला नाराज हो जाएगा? नहीं। बेटा देखो वो तुम्हारी दादी अम्मा कैसे नमाज पढ़ रही हैं, बेटा देखो वो दादा अबू आपके मस्जिद जा रहे हैं, जाओ मस्जिद साथ जाओ। तो मतलब यह चीज होंगी, छोटी जी तस्वीर हाथ च होवे बच्चा मतलब एक इस चीज ਦੀ ਚੱਸ ਲਵੇ ਕਿ ਯਾਰ ਮੇਰੇ ਹੱਥ 'ਚ ਤਸਬੀਹ ਆ, ਸਿਰ ਤੇ ਟੋਪੀ ਆ, ਚਿੱਟੇ ਕੱਪੜੇ ਆ, ਤੇ ਮੈਂ ਦਾਦਾ ਅਬੂ ਨਾਲ ਨਮਾਜ਼ ਪੜਨ ਜਾ ਰਿਹਾ। ਇੱਕ ਬੇਟਾ ਇੱਕ ਬੱਚਾ ਜਾਂਦਾ ਹੈ ਨਾ, ਜਿਸ ਵਕਤ ਇੱਕ ਬੰਦਾ ਜਾਂਦਾ ਨਮਾਜ਼ ਪੜਨ, ਕੋਈ ਬਾਬਾ ਜੀ ਬਜ਼ੁਰਗ ਜਾਂਦੇ ਆ, ਦੂਸਰਿਆਂ ਨੂੰ ਨਾਲ ਲੈ ਕੇ ਜਾਂਦੇ, ਆਓ ਬੇਟਾ ਚੱਲੀਏ। ਛੋਟੇ ਛੋਟੇ ਬੱਚੇ ਵੀ ਉਧਰ ਤੁਰੇ ਫਿਰਦੇ ਨਾਲ ਜਾਂਦੇ ਆ। ਬੜੇ ਮਾਂ ਬਾਪ ਕਹੇ ਜਲਦੀ ਜਾਓ ਬਾਬਾ ਜੀ ਗਏ ਆ। ਦੇਖਿਆ ਮਸਜਿਦ ਦੇ ਵਿੱਚ ਕੌਣ ਪਹਿਲਾਂ ਵੜਦਾ ਆ। ਫਿਰ ਅੰਮੀ ਜੀ ਇੱਕ ਹੋਰ ਵੀ ਫਾਇਦਾ ਹੋ ਜਾਂਦਾ ਨਾ, ਬਜ਼ੁਰਗ ਜਿਹੜੇ ਵਿਚਾਰਿਆਂ ਨੇ ਕਿਤੇ ਹਨੇਰੇ ਦੇ ਵਿੱਚ ਇਸ਼ਾ ਦੀ ਟਾਈਮ ਕਿਤੇ ਧੱਕਾ ਠੇਡਾ ਕੁੱਠਾ ਵੱਜ ਜਾਂਦਾ, ਉਹ ਬੱਚਾ ਨਾਲ ਉਹਨੂੰ ਫੜ ਕੇ ਲੈ ਜਾਏਗਾ, ਬਜ਼ੁਰਗਾਂ ਨੂੰ ਨਾਲ ਫੜ ਕੇ ਲੈ ਆਏਗਾ। ਇੱਕ ਤੇ ਤੁਹਾਡੇ ਬਜ਼ੁਰਗ ਅਗਰ ਡਿੱਗ ਜਾਂਦੇ ਆ, ਕਿਤੇ ਸੱਟ ਚੋਟ ਲੱਗ ਜਾਂਦੀ, ਚਲੋ ਨਹੀਂ ਸਾਡੇ ਲੋਕਾਂ ਨੂੰ, ਸਾਨੂੰ ਮੇਰੇ ਵਰਗਿਆਂ ਨੂੰ ਸ਼ਰਮ ਹੀ ਆ ਕੇ ਬਜ਼ੁਰਗਾਂ ਦੀ ਨਹੀਂ ਖਿਆਲ ਕਰਨਾ, ਫਿਰ ਉਹਨਾਂ ਨੂੰ ਚੱਕਣਾ ਵੀ ਤੇ ਮੁਸੀਬਤ ਹੀ ਆ ਨਾ। ਚਲੋ ਇਸ ਮੁਸੀਬਤ ਤੋਂ ਹੀ ਬਚ ਜਾਓ ਜੇ ਤੁਸੀਂ ਇਹ ਸਮਝਦੇ ਆ ਕਿ ਬਜ਼ੁਰਗਾਂ ਨੂੰ ਫੇਰ ਜੂ ਕਹਿਣਾ ਉਹ ਬਾਬਾ ਨੇ ਸਾਡੇ ਵਾਸਤੇ, ਪਤਾ ਨਹੀਂ ਬਾਬਾ ਤੇ ਮਰਦਾ ਵੀ ਨਹੀਂ ਹੈਗਾ। ਤੇ ਜੇ ਤੁਸੀਂ ਬਾਬੇ ਦੀ ਜ਼ਿੰਦਗੀ ਵਧਾ ਲਓ, ਜੇ ਬਾਬੇ ਨੇ ਚੌਥੇ ਦਿਨ ਮਰਨਾ ਆ, ਉਹ ਵਿਚਾਰੇ ਨੂੰ ਤੁਸੀਂ ਉਹਦੀ ਜ਼ਿੰਦਗੀ ਇੰਨੀ ਵਧਾਓ ਕਿ ਉਹ ਵਿਚਾਰਾ ਚੱਲਦਾ ਫਿਰਦਾ ਦੁਆਵਾਂ ਦਿੰਦਾ ਤੁਹਾਨੂੰ, ਅੱਲਾਹ ਤਾਲਾ ਆਪਣੇ ਕੋਲ ਲੈ ਜਾਵੇ, ਤਾਂ ਕਿ ਤੁਹਾਡੇ ਤੇ ਬੋਝ ਵੀ ਨਾ ਹੋਵੇ। ਔਰ ਜਿਹੜੀ ਤੁਸੀਂ ਖਿਦਮਤ ਕਰਨੀ ਹੈ ਕੱਲ ਨੂੰ ਤੁਹਾਡੀ ਵੀ ਟਾਈਮ ਆਣਾ, ਤੁਹਾਡੇ ਬੱਚੇ ਵੀ ਖਿਦਮਤ ਕਰਨਗੇ। ਬੱਚੇ ਸਿਆਣੇ ਬੰਦੇ ਦੇ ਕੋਲ ਤੁਰੇ ਜਾਂਦੇ, ਕੋਲ ਜਾਣ, ਜਾ ਕੇ ਬਾਬਾ ਜੀ ਦੁਆ ਮੰਗੋ,